ਉਧਰ ਇਹੀ ਗੱਲਾਂ ਕਹੀ ਜਾਂਦੇ ਆ, ਕਹਿੰਦੇ ਵੀ ਜਦੋਂ ਪਾਕਿਸਤਾਨ ਦਾ ਵੀਜ਼ਾ ਲੱਗ ਜਾਏ ਕਿਸੇ ਹੋਰ ਦਾ ਨਹੀਂ। ਫਿਰ ਉਹਨਾਂ ਨੂੰ ਅਸੀਂ ਵੀ ਇਹ ਗੱਲ ਕਹਿੰਦੇ ਹੁੰਦੇ ਆ ਵੀ ਪਾਕਿਸਤਾਨ ਦੇ ਬੰਦੇ ਅਮਰੀਕਾ ਵੀ ਬੈਠੇ ਆ, ਕੈਨੇਡਾ ਵੀ ਬੈਠੇ ਆ, ਇੰਗਲੈਂਡ ਬੈਠੇ ਆ, ਸਾਰੇ ਦੇਸ਼ਾਂ 'ਚ ਬੈਠੇ ਆ ਤਕਰੀਬਨ। ਨੂੰ ਡਰਾਇਆ ਹੋਇਆ ਵੀ ਤੁਹਾਡੇ ਕੀ ਆ ਵੀ ਆਪਣੇ ਵੀ ਉਧਰ ਜਾਓਗੇ ਤੁਹਾਡੇ ਹੋਰ ਦੇਸ਼ ਦਾ ਵੀਜ਼ਾ ਤੁਹਾਨੂੰ ਨਹੀਂ ਲੱਗੂਗਾ। ਲੋਕਾਂ ਦੇ ਮਨਾਂ 'ਚ ਡਰ ਆ ਇਹ ਚੀਜ਼ ਦਾ, ਤੇ ਹੁਣ ਅਸੀਂ ਲੋਕਾਂ ਨੂੰ ਆ ਕੇ ਦੱਸਿਆ ਵੀ ਅਸੀਂ ਬਾਬਾ ਜੀ ਗੁਰੂ ਨਾਨਕ ਦੇ ਗੁਰਪੁਰਬ ਦੀਆਂ ਤਕਰੀਬਾਤ ਪਾਕਿਸਤਾਨ ਦੇ ਵਿੱਚ ਜਾਰੀ। ਪੂਰੀ ਦੁਨੀਆ ਤੋਂ ਸਿੱਖ ਸੰਗਤਾਂ ਪਾਕਿਸਤਾਨ ਪਹੁੰਚ ਰਹੀਆਂ। ਚੜ੍ਹਦੇ ਪੰਜਾਬ ਤੋਂ ਵੀ ਬਹੁਤ ਸਾਰੇ ਲੋਕ ਵਾਹਗਾ ਬਾਰਡਰ ਰਾਹੀਂ ਪਾਕਿਸਤਾਨ ਪਹੁੰਚੇ ਨੇ। ਸਾਡੇ ਨਾਲ ਦੋ ਦੋਸਤ ਖੜੇ ਨੇ ਜਿਹੜੇ ਚੜ੍ਹਦੇ ਪੰਜਾਬ ਤੋਂ ਆਏ ਆ। ਉਹਨਾਂ ਨੂੰ ਪੁੱਛਦੇ ਆ ਕਿ ਉਹਨਾਂ ਨੂੰ ਪਾਕਿਸਤਾਨ ਆ ਕੇ ਕੈਸਾ ਲੱਗ ਰਿਹਾ। ਸਰਦਾਰ ਜੀ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੀ ਨਾਮ ਆ ਆਪਣਾ? ਆਪਣਾ ਸਿਮਰਨਜੀਤ ਸਿੰਘ ਜੀ। ਕਿੱਥੋਂ ਆਏ ਆ? ਆਪਾਂ ਫਤਿਹਗੜ੍ਹ ਸਾਹਿਬ ਜੀ। ਤੇ ਪਹਿਲੀ ਵਾਰੀ ਆਉਣ ਹੋਇਆ ਜੀ? ਹਾਂਜੀ ਪਹਿਲੀ ਵਾਰ ਆਉਣਾ ਹੋਇਆ ਜੀ। ਤੇ ਕਿਹੋ ਜਿਹਾ ਲੱਗ ਰਿਹਾ ਪਾਕਿਸਤਾਨ ਪਹੁੰਚ ਕੇ? ਬਹੁਤ ਵਧੀਆ ਲੱਗ ਰਿਹਾ। ਇੱਥੇ ਦੇ ਲੋਕਾਂ ਦਾ ਮੇਲ ਮਿਲਾਪ ਬਹੁਤ ਵਧੀਆ ਹੈ, ਤੇ ਇੱਥੇ ਦੀ ਫੋਰਸਿਸ ਦਾ ਦੱਸਣ ਦਾ ਤਰੀਕਾ ਤੇ ਕਮਰੇ ਲੈਣੇ ਤੇ ਕਿੱਦਾਂ ਸਾਰਾ ਚੀਜ਼ਾਂ ਆਈ ਕਾਰਡ ਬਣਦੇ ਨੇ, ਕੱਲੇ ਜੀ ਸੁਵਿਧਾ ਮਿਲ ਰਹੀ ਹੈ ਸਾਨੂੰ ਬਹੁਤ ਵਧੀਆ। ਜਦੋਂ ਐਂਟਰੀ ਕੀਤੀ ਹੈ ਪਾਕਿਸਤਾਨ ਵਾਲੇ ਪਾਸੇ ਹੋਏ ਤੇ ਕਿਹੋ ਜਿਹਾ ਇਸਤਕਬਾਲ ਹੋਇਆ ਤੁਹਾਡਾ? ਵੈਲਕਮ ਕਿਦਾਂ ਦਾ ਹੋਇਆ? ਨਹੀਂ ਵੈਲਕਮ ਬਹੁਤ ਜ਼ਿਆਦਾ ਵਧੀਆ ਹੋਇਆ। ਹਰ ਇੱਕ ਬੰਦੇ ਨੇ ਬੜੇ ਪਿਆਰ ਨਾਲ ਹੱਥ ਜੋੜ ਕੇ ਤੇ ਫੁੱਲਾਂ ਦੀ ਵਰਖਾ ਕੀਤੀ ਤੇ ਫੁੱਲਾਂ ਦੇ ਹਾਰ ਸਾਡੇ ਗਲ 'ਚ ਪਾਏ ਗਏ। ਬਹੁਤ ਵਧੀਆ ਵੈਲਕਮ ਕੀਤਾ ਗਿਆ। ਪਹਿਲੀ ਵਾਰੀ ਆਏ ਆ, ਮਨ ਦੇ ਵਿੱਚ ਕੋਈ ਡਰ ਖੌਫ ਤਾਂ ਨਹੀਂ ਲੈ ਕੇ ਆਏ? ਨਹੀਂ ਡਰ ਖੌਫ ਕਾਹਦਾ? ਡਰ ਖੌਫ ਪਰਮਾਤਮਾ ਦਾ। ਖਾਲਸਾ ਕਿਸ ਤੋਂ ਡਰਦਾ? ਖਾਲਸਾ ਡਰ ਦਿੰਦਾ, ਡਰਾਉਂਦਾ ਨਹੀਂ ਕਿਸੇ ਨੂੰ। ਤੇ ਬਹੁਤ ਸਾਰੇ ਲੋਕ ਕਿਸੇ ਡਰਦੇ ਹੋਏ ਪਾਕਿਸਤਾਨ ਨਹੀਂ ਆਉਂਦੇ, ਕੀ ਕਹੋਗੇ ਉਹਨਾਂ ਨੂੰ? ਇਹ ਸਾਡੀ ਆਪਣੇ ਖਾਲਸੇ ਰਾਜ ਦੀ ਧਰਤੀ ਆ ਜੀ। ਸਦਕੇ ਇੱਥੇ ਆਓ। ਖਾਲਸੇ ਨੂੰ ਕੌਣ ਡਰਾ ਸਕਦਾ? ਤੇ ਖਾਲਸਾ ਨਿਰਭਉ ਤੇ ਨਿਰਵੈਰ ਆ। ਅਸੀਂ ਚੱਕ ਆਪਣੇ ਸਾਰੇ ਖਾਲਸੇ ਨੂੰ ਕਹਿੰਦੇ ਤੇ ਇੱਥੇ ਪਹੁੰਚੋ, ਜ਼ਰੂਰ ਪਹੁੰਚੋ, ਆਪਣੀ ਧਰਤੀ ਤੇ ਆਓ। ਬਾਬਾ ਗੁਰੂ ਨਾਨਕ ਦੀ ਧਰਤੀ ਆ, ਬਾਬੇ ਫਰੀਦ ਦੀ ਧਰਤੀ ਆ। ਸਾਰੇ ਗੁਰੂ, ਸਾਰੇ ਪੀਰ, ਸਾਰੇ ਵਲੀ ਇੱਥੇ ਆ। ਦਿਲ ਖੋਲ ਕੇ ਆਉਣਾ ਚਾਹੀਦਾ। ਹਾਂਜੀ ਹਾਂਜੀ ਬਹੁਤ ਦਿਲ ਖੋਲ ਕੇ ਆਉਣਾ ਚਾਹੀਦਾ। ਸਾਡੀ ਅਰਦਾਸ ਵੀ ਹੈ ਇਹ ਵੀ ਅਸੀਂ ਆਪਣੇ ਤਖਤਾਂ ਦੀ ਸੇਵਾ ਕਰੀਏ, ਆਪਣੇ ਗੁਰਧਾਮਾਂ ਦੀ ਸੇਵਾ ਕਰੀਏ। ਤੇ ਹੁਣ ਸਾਨੂੰ ਖੁੱਲੇ ਤੌਰ ਤੇ ਵੀਜ਼ੇ ਮਿਲਣੇ। ਸਾਡੀ ਸੰਗਤ ਨੂੰ ਬੇਨਤੀ ਹੈ ਵੀ ਖੁੱਲੇ ਤੌਰ ਤੇ ਪਹੁੰਚੋ। ਇੱਥੇ ਵੱਧ ਤੋਂ ਵੱਧ ਸੰਗਤਾਂ ਆਉਣ, ਵੱਧ ਤੋਂ ਵੱਧ ਨੌਜਵਾਨ ਨਹੀਂ ਇੱਥੇ ਪਹੁੰਚੇ। ਫੈਮਿਲੀ ਦੇ ਵਿੱਚ ਕਿੰਨੇ ਲੋਕ ਆਏ ਟੋਟਲ? ਨਹੀਂ ਫੈਮਿਲੀ ਦੇ ਵਿੱਚ ਅਸੀਂ ਚਾਰ ਲੋਕ ਆਏ। ਮੇਰਾ ਬੱਚਾ, ਮੇਰੀ ਵਾਈਫ ਤੇ ਮੇਰਾ ਦੋਸਤ ਹੈ ਜੀ। ਤੇ ਜਿਹੜੇ ਤੁਹਾਡੇ ਵਰਗੇ ਜਵਾਨ ਨੇ ਉਹ ਥੋੜੇ ਘੱਟ ਹੁੰਦੇ ਨੇ, ਬਾਬੇ ਜ਼ਿਆਦਾ ਹੁੰਦੇ ਨੇ, ਇਹਦੀ ਕੀ ਵਜ੍ਹਾ? ਇਹਦੀ ਵਜ੍ਹਾ ਇਹ ਆ ਸਾਡੇ ਜਿਹੜੀ ਇੰਡੀਅਨ ਗਵਰਨਮੈਂਟ ਨੇ ਕੀ ਕੀਤਾ ਵੀ ਲੋਕਾਂ ਨੂੰ ਡਰਾਇਆ ਹੋਇਆ ਵੀ ਤੁਹਾਡੇ ਕੀ ਆ ਵੀ ਆਪਣੇ ਵੀ ਉਧਰ ਜਾਓਗੇ ਤੁਹਾਡੇ ਹੋਰ ਦੇਸ਼ ਦਾ ਵੀਜ਼ਾ ਤੁਹਾਨੂੰ ਨਹੀਂ ਲੱਗੂਗਾ। ਲੋਕਾਂ ਦੇ ਮਨਾਂ 'ਚ ਡਰ ਆ ਇਹ ਚੀਜ਼ ਦਾ, ਤੇ ਹੁਣ ਅਸੀਂ ਲੋਕਾਂ ਨੂੰ ਆ ਕੇ ਦੱਸਿਆ ਵੀ ਅਸੀਂ ਇੱਥੇ ਵੀ ਆਵਾਂਗੇ ਤੇ ਹੋਰ ਸਾਰੇ ਮੁਲਕ ਵੀ ਘੁੰਮਾਂਗੇ ਅਸੀਂ। ਸਰਦਾਰ ਜੀ ਮੇਰਾ ਵੀ ਇੱਕ ਸਵਾਲ ਆ ਵੀ ਜਿਹੜੇ ਪਾਕਿਸਤਾਨੀ ਲੋਕ ਆ ਉਹ ਪੂਰੀ ਦੁਨੀਆ 'ਚ ਤੁਰੇ ਫਿਰਦੇ, ਤੁਹਾਡੀ ਇੱਕ ਮੋਹਰ ਲੱਗਣ ਨਾਲ ਦੁਨੀਆ 'ਚ ਕਿਤੇ ਵੀਜ਼ਾ ਨਹੀਂ ਲੱਗਦਾ? ਨਹੀਂ ਏਦਾਂ ਦੀ ਕੋਈ ਗੱਲ ਨਹੀਂ ਹੈਗੀ। ਇਹ ਖੌਫ ਬਣਾਇਆ ਬਈ ਲੋਕਾਂ ਦਾ ਪਿਆਰ ਤੇ ਭਾਈਚਾਰਾ ਆਪਸ ਵਧੇ ਨਾ, ਪਾਕਿਸਤਾਨ ਤੇ ਇੰਡੀਆ ਇੱਕਦਮ ਇੱਕ ਨਾ ਹੋਣ। ਖੌਫ ਸਰਕਾਰਾਂ ਨੇ ਬਣਾਇਆ। ਹੋਰ ਗੱਲ ਸਿਰਫ ਇੱਕ ਸਰਕਾਰ ਨੇ ਖੌਫ ਤੇ ਇੱਕ ਅਫਵਾਹ ਫੈਲਾਈ, ਇਹਦਾ ਹਕੀਕਤ ਨਾਲ ਕੋਈ ਤਾਲੁਕ ਨਹੀਂ। ਕੋਈ ਤਾਲੁਕ ਨਹੀਂ ਹੈਗਾ ਏਦਾਂ ਦੇ। ਛੋਟੇ ਸਰਦਾਰ ਜੀ ਕੀ ਨਾਂ ਤੁਹਾਡਾ? ਵੀਰ ਫਤਿਹ ਸਿੰਘ। ਵੀਰ ਫਤਿਹ ਸਿੰਘ। ਤੇ ਕਿਦਾਂ ਲੱਗਿਆ ਪਾਕਿਸਤਾਨ ਫਿਰ? ਜੀ ਬਹੁਤ ਵਧੀਆ। ਤੇ ਪਹਿਲੀ ਵਾਰੀ ਆਇਆ ਕਿ ਪਹਿਲੇ ਵੀ ਆਉਂਦਾ ਰਿਹਾ? ਜੀ ਪਹਿਲੀ ਵਾਰ ਹੀ ਆਇਆ। ਅੱਛਾ, ਮੈਂ ਕਿਹਾ ਸ਼ਾਇਦ ਕਿਤੇ ਪਿਛਲੇ ਸਾਲ ਵੀ ਚੱਕਰ ਲਾ ਗਿਆ। ਨਾ ਜੀ ਮੈਂ ਪਿਛਲੇ ਸਾਲ ਹੀ ਆਇਆ। ਪੜ੍ਹਦਾ? ਹਾਂਜੀ ਕਿਹੜੀ ਕਲਾਸ 'ਚ? 3rd। 3rd ਕਲਾਸ 'ਚ? ਹਾਂਜੀ ਤੇ ਦੋਸਤਾਂ ਨੂੰ ਪਤਾ ਵੀ ਪਾਕਿਸਤਾਨ ਜਾ ਰਿਹਾ ਨਿੱਕਾ ਸਰਦਾਰ? ਹਾਂਜੀ। ਕਿਹਨੂੰ ਦੱਸਿਆ? ਬਹੁਤ ਸਾਰੇ ਦੋਸਤ ਨੇ ਜੀ ਮੇਰੇ ਬਸ। ਸਕੂਲ ਵਾਲਿਆਂ ਨੂੰ ਪਤਾ? ਹਾਂਜੀ ਸਕੂਲ ਦੇ ਇੱਕ ਬੱਚੇ ਨੂੰ ਪਤਾ। ਅੱਛਾ, ਉਹਨੇ ਸਾਰੀ ਕਲਾਸ ਨੂੰ ਦੱਸ ਦੇਣਾ ਵੀ ਚਲਾ ਗਿਆ ਫਤਿਹ ਸਿੰਘ ਪਾਕਿਸਤਾਨ ਹੈ? ਜੀ ਪਤਾ ਨਹੀਂ ਹੁਣ ਦੱਸੂਗਾ ਜਾਂ ਨਹੀਂ ਦੱਸੂਗਾ। ਤੇ ਕਿਦਾਂ ਦਾ ਲੱਗਿਆ ਪਾਕਿਸਤਾਨ ਪਹੁੰਚ ਕੇ? ਜੀ ਬਹੁਤ ਵਧੀਆ। ਜਦੋਂ ਤੁਹਾਡਾ ਵਾਘੇ ਬਾਰਡਰ ਤੋਂ ਤੁਸੀਂ ਪਾਕਿਸਤਾਨ ਵਾਲੇ ਪਾਸੇ ਐਂਟਰ ਹੋਏ ਆ, ਤੁਹਾਡਾ ਵੈਲਕਮ ਕਿਹੋ ਜਿਹਾ ਹੋਇਆ? ਜੀ ਬਹੁਤ ਵਧੀਆ। ਸਾਡੀ ਸਰਕਾਰ ਨੇ ਕਿਦਾਂ ਦਾ ਵੈਲਕਮ ਕੀਤਾ? ਬਹੁਤ ਵਧੀਆ ਜੀ। ਹੁਣ ਕਿਹਦਾ ਲੱਗ ਰਿਹਾ ਪਾਕਿਸਤਾਨ ਇੱਥੇ ਆ ਕੇ? ਤੁਸੀਂ ਹੁਣ ਪਾਕਿਸਤਾਨ ਵਾਲੀ ਧਰਤੀ ਤੇ ਖੜੇ ਆ, ਕੀ ਫੀਲ ਹੋ ਰਿਹਾ? ਜੀ ਬਹੁਤ ਵਧੀਆ ਫੀਲ ਹੋ ਰਿਹਾ। ਤੇ ਆਪਣੇ ਦੋਸਤਾਂ ਨੂੰ ਕੋਈ ਸੁਨੇਹਾ ਦੇ ਦਿਓ। ਠੀਕ ਹੈ ਜੀ। ਦੇ ਦਿਓ ਵੀ ਆ ਜਾ। ਠੀਕ ਹੈ ਜੀ। ਇਹ ਸਾਰੇ ਆ ਜਾ, ਮੈਂ ਕਹਿ ਦੂੰਗਾ ਜੀ। ਨਹੀਂ ਉਹਨੂੰ ਕਿ ਮੈਂ ਹੋ ਗਿਆ, ਕੋਈ ਮਸਲਾ ਨਹੀਂ ਇੱਥੇ। ਠੀਕ ਹੈ ਜੀ। ਠੀਕ ਆ, ਲਓ ਫਿਰ ਜਿੰਦਾ ਵਸਦਾ ਰਹੇ। ਸਰਦਾਰ ਜੀ ਸਤਿ ਸ੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਕੀ ਨਾਮ? ਦਵਿੰਦਰ ਸਿੰਘ ਜੀ। ਕਿੱਥੋਂ ਆਉਣ ਹੋਇਆ? ਫਤਿਹਗੜ੍ਹ ਸਾਹਿਬ ਤੋਂ ਜੀ। ਪਹਿਲੀ ਵਾਰੀ? ਹਾਂਜੀ ਪਹਿਲੀ ਵਾਰ ਆਇਆ, ਪਰ ਸਾਡੇ ਪੁਰਖਿਆਂ ਦੀ ਧਰਤੀ ਇਹ ਪੁਰਾਣੀ ਇੱਥੇ ਹੀ ਹੈ। ਇਹ ਪਸਰੂਰ ਤੋਂ ਗਏ ਸੀਗੇ, ਪਿੰਡ ਰਾਣੇ ਕੀ ਹੈ ਮੈਨੂੰ, ਹਾਂ ਜਾਣੀ ਕਿ ਸਾਡੇ ਕੋਲ ਰਿਫਿਊਜੀ ਜਿਹੜੀ ਫਾਈਲ ਹੈ ਨਾ, ਜਿਹੜੀ ਅੰਮ੍ਰਿਤਸਰ ਕੈਂਪ 'ਚ ਲਾਈ ਸੀਗੀ, ਉਹ ਸਾਡੇ ਕੋਲ ਹਜੇ ਵੀ ਸਾਂਭੀ ਪਈ ਹੈ। ਤਾਂ ਉਹ ਬਹੁਤ ਚਿਰ ਤੋਂ ਸੀਗੀ, ਇਸ ਵਾਰ ਆਉਣ ਹੋਇਆ। ਬਾਬੇ ਕਦੇ ਆਏ ਦੁਬਾਰਾ 47 ਤੋਂ ਬਾਅਦ? ਨਹੀਂ, ਮੇਰੇ ਦਾਦਾ ਜੀ ਦੀ ਉਧਰ ਜਾਣ ਤੋਂ 2 ਸਾਲ ਬਾਅਦ ਡੈਥ ਹੋ ਗਈ ਸੀਗੀ। ਤੇ ਫਾਦਰ ਸਾਹਿਬ? ਮੇਰੇ ਫਾਦਰ ਸਾਹਿਬ ਦਾ ਉਧਰ ਸਟੇਸ਼ਨ ਤੇ ਜਨਮ ਹੋਇਆ ਸੀ, ਜਦੋਂ ਇਧਰੋਂ 1947 ਚੋਂ ਗਏ ਸੀ। ਅੱਛਾ, ਹਾਂਜੀ। ਇਹਦਾ ਮਤਲਬ ਫਿਰ 1947 ਦਾ ਬਰਥ ਆ ਤੁਹਾਡੇ ਫਾਦਰ ਸਾਹਿਬ ਦਾ? ਹਾਂਜੀ ਹਾਂਜੀ ਹਾਂਜੀ। ਉਹਨਾਂ ਦੀ ਵੀ ਬਹੁਤ ਤੰਗ ਹੈ, ਹੁਣ ਉਹਨਾਂ ਦੇ ਵੀ ਲਵਾਵਾਂਗੇ ਵੀਜ਼ਾ। ਹੁਣ ਇਸ ਤੋਂ ਬਾਅਦ ਮੈਂ ਤੁਹਾਡੇ ਜਰੀਏ ਤੁਹਾਡੀ ਇਧਰਲੀ ਸਰਕਾਰ ਨੂੰ ਇੱਕ ਬੇਨਤੀ ਕਰਦਾ
ਜੇ ਮੇਰੀ ਉਹ ਬੇਨਤੀ ਪ੍ਰਵਾਨ ਕਰਨ, ਇਸ ਤੋਂ ਬਾਅਦ ਅਸੀਂ ਆਪਣਾ ਓਪਨ ਵੀਜ਼ਾ ਲਾਵਾਂਗੇ ਵੀ ਸਾਰਾ ਪਾਕਿਸਤਾਨ ਅਸੀਂ ਘੁੰਮ ਸਕੀਏ। ਮੈਨੂੰ ਇਹ ਗੱਲ ਦਾ ਪਤਾ ਨਹੀਂ ਵੀ ਮੈਂ ਆਪਣੇ ਪਿੰਡ ਜਾ ਸਕਦਾ ਜਾਂ ਨਹੀਂ। ਨਹੀਂ, ਜਥੇ ਨਾਲ ਤਾਂ ਤੁਸੀਂ ਨਹੀਂ ਜਾ ਸਕਦੇ, ਤੁਸੀਂ ਓਪਨ ਵੀਜ਼ਾ ਲੈ ਕੇ ਆਓ, ਜਿੱਥੇ ਮਰਜ਼ੀ ਫਿਰੋ। ਹਾਂਜੀ, ਮੈਂ ਉਹੀ ਗੱਲ ਕਹਿ ਰਿਹਾ, ਤੁਸੀਂ ਮੇਰੀ ਮਦਦ ਕਰੋ, ਤੁਹਾਡੀ ਸਰਕਾਰ ਮੇਰੀ ਮਦਦ ਕਰੇ। ਤੁਸੀਂ ਉੱਥੇ ਦਿੱਲੀ ਜਾਓ, ਐਮਬੈਸੀ 'ਚ ਅਪਲਾਈ ਕਰੋ, ਵੀਜ਼ਾ ਮਿਲ ਜਾਏਗਾ ਤੁਹਾਨੂੰ ਜੀ। ਨਹੀਂ, ਬਹੁਤ ਘੱਟ ਕਹਿੰਦੇ ਦਿੰਦੇ ਆ, ਇਸ ਵਾਰ ਪਤਾ ਨਹੀਂ ਕਿੱਦਾਂ। ਦੇਖੋ ਜੀ, ਤਾਂ ਜਾਇਆ ਹੀ ਪਤਾ ਲੱਗਦਾ ਜੀ। ਹਾਂਜੀ ਹਾਂਜੀ ਹਾਂਜੀ, ਉਹ ਤੇ ਹੈ। ਤੇ ਸੁਣਾਓ, ਨੌਜਵਾਨ ਜਿਹੜੇ ਬੜੇ ਘੱਟ ਨੇ ਜਥੇ ਦੇ ਵਿੱਚ, ਬਜ਼ੁਰਗ ਜ਼ਿਆਦਾ, ਅਫਵਾਹਾਂ ਵੀਰ ਜੀ ਬਹੁਤ ਫਲਾਈਆਂ ਜਾਂਦੀਆਂ ਉਧਰ। ਕੀ ਅਫਵਾਹਾਂ ਨੇ? ਉਧਰ ਇਹੀ ਗੱਲਾਂ ਕਹੀ ਜਾਂਦੇ ਆ, ਕਹਿੰਦੇ ਵੀ ਜਦੋਂ ਪਾਕਿਸਤਾਨ ਦਾ ਵੀਜ਼ਾ ਲੱਗ ਜਾਏ ਕਿਸੇ ਹੋਰ ਦਾ ਨਹੀਂ। ਫਿਰ ਉਹਨਾਂ ਨੂੰ ਅਸੀਂ ਵੀ ਇਹ ਗੱਲ ਕਹਿੰਦੇ ਹੁੰਨੇ ਆ ਵੀ ਪਾਕਿਸਤਾਨ ਦੇ ਬੰਦੇ ਅਮਰੀਕਾ ਵੀ ਬੈਠੇ ਆ, ਕੈਨੇਡਾ ਵੀ ਬੈਠੇ ਆ, ਇੰਗਲੈਂਡ ਬੈਠੇ ਆ, ਸਾਰੇ ਦੇਸ਼ਾਂ 'ਚ ਬੈਠੇ ਆ ਤਕਰੀਬਨ, ਕੋਈ ਐਵੇਂ ਦੀ ਗੱਲ ਨਹੀਂ ਹੈਗੀ। ਫਿਰ ਅਸੀਂ ਆਪਣੇ ਤੋਂ ਹੀ ਸ਼ੁਰੂਆਤ ਕਰੀ ਵੀ ਅਸੀਂ ਜਾਣਾ ਹੈ। ਹੁਣ ਤੁਸੀਂ ਆ ਗਏ ਆ, ਪਤਾ ਲੱਗ ਹੀ ਜਾਣਾ ਨਾ। ਹਾਂਜੀ ਹਾਂਜੀ ਹਾਂਜੀ, ਸਾਰੇ ਹੱਥਾਂ ਤੇ ਚੁੱਕੀ ਫਿਰਦੇ ਆ, ਮੁਲਾਜ਼ਮ ਬੜੇ ਪਿਆਰ ਨਾਲ ਪੇਸ਼ ਆ ਰਹੇ ਆ। ਤੇ ਕਿਹੋ ਜਿਹਾ ਵੈਲਕਮ ਹੋਇਆ ਵਾਘੇ ਬਾਰਡਰ ਤੇ? ਨਹੀਂ, ਬਹੁਤ ਬਹੁਤ ਵਿਚਾਰਿਆਂ ਨੇ ਪਿਆਰ ਨਾਲ ਸਤਿਕਾਰ ਨਾਲ ਵੈਲਕਮ ਕੀਤਾ, ਫੁੱਲਾਂ ਦੇ ਹਾਰ ਪਾਏ ਨੇ। ਜਿੰਨੇ ਵੀ ਸਾਰੇ ਮੁਲਾਜ਼ਮ ਨੇ ਸਭ ਨੇ ਵਧੀਆ ਸਾਡੇ ਨਾਲ ਰਵੱਈਆ ਵਰਤਿਆ। ਲੰਗਰ ਪਾਣੀ ਦਾ ਇੰਤਜ਼ਾਮ ਵੀ ਹੋਇਆ, ਕਿਹੋ ਜਿਹਾ? ਹਾਂਜੀ ਹਾਂ, ਲੰਗਰ ਪਾਣੀ ਸਭ, ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਸੀਗੀ। ਲੰਗਰ ਦੇ ਵਿੱਚ ਕੀ ਕੀ ਦੇ ਰਹੇ ਆ? ਲੰਗਰ 'ਚ ਹਜੇ ਛਕਿਆ ਨਹੀਂ, ਪਰ ਲੱਗਿਆ ਜ਼ਰੂਰ ਹੈ, ਹੁਣ ਛਕਾਂਗੇ। ਹਜੇ ਤੇ ਟਿਕਟਾਂ ਕਰਵਾ ਕੇ ਉਹ ਕਮਰੇ ਦੀਆਂ ਪਰਚੀਆਂ ਕਟਵਾਈਆਂ। ਤੇ ਜਿਹੜੇ ਦੋਸਤ ਨੌਜਵਾਨ ਨਹੀਂ ਆ ਰਹੇ, ਉਹਨਾਂ ਨੂੰ ਕਿਸ ਨੇ? ਅਸੀਂ ਉਹਨਾਂ ਨੂੰ ਇਹੀ ਸੁਨੇਹਾ ਦੇਣਾ ਚਾਹਾਂਗੇ, ਪਾਕਿਸਤਾਨ ਆਪਣੇ ਪੁਰਖਿਆਂ ਦੀ ਧਰਤੀ ਹੈ ਜੀ, ਪੁਰਾਣੀ। ਸਭ ਤੋਂ ਵੱਡੀ ਗੱਲ, ਬਾਬਾ ਨਾਨਕ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ। ਸਭ ਨੂੰ ਵੱਧ ਚੜ ਕੇ ਇੱਥੇ ਨਤਮਸਤਕ ਹੋਣ ਲਈ ਆਉਣਾ ਚਾਹੀਦਾ। ਮੈਂ ਤਾਂ ਇਹ ਕਹਿੰਦਾ ਵੀ ਜਿਹਦਾ ਕੈਨੇਡਾ ਦਾ ਵੀਜ਼ਾ ਨਹੀਂ ਲੱਗਦਾ, ਉਹ ਇੱਕ ਵਾਰੀ ਯਾਤਰਾ ਨਨਕਾਣੇ ਦੀ ਕਰ ਲਵੇ, ਉਹਦਾ ਲੱਗ ਜਾਊ। ਗੁਰੂ ਨਾਨਕ ਸਾਹਿਬ ਦੀ ਕਿਰਪਾ ਸਦਕਾ ਫਿਰ ਲੱਗੇਗਾ। ਹਾਂਜੀ ਹਾਂਜੀ ਹਾਂਜੀ, ਜ਼ਰੂਰ ਲਓ ਜੀ ਸਰਦਾਰ ਜੀ, ਜਿਉਂਦੇ ਵਾਸਤੇ ਰਹੋ। ਬੜਾ ਚੰਗਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ, ਔਰ ਫਿਰ ਅਸੀਂ ਉਮੀਦ ਕਰਦੇ ਹਾਂ ਤੁਸੀਂ ਦੁਬਾਰਾ ਵੀ ਆਓਗੇ। ਹਾਂਜੀ ਹਾਂਜੀ ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਸਰਦਾਰ ਜੀ, ਵੈਰੀ ਗੁੱਡ।